ਧੀਆਂ ਇਹ ਵਿਚਾਰੀਆਂ ਮਾਪਿਆਂ ਨੂੰ ਪਿਆਰੀਆਂ, ਡੋਲੀ ਜਦੋਂ ਪਾਵੰਦੇ ਤੇ ਰੋਵੰਦੇ ਰਵਾਵੰਦੇ, ਹੁੰਦੇ ਆ ਨਿਢਾਲ ਨੀ ਖਿੱਦੂ ਮੇਰਾ ਲਾਲ ਨੀ, ਆਲ ਮਾਲ ਥਾਲ ਨੀ ਤੇ ਖੇਡੋ ਮੇਰੇ ਨਾਲ ਨੀ। ਤੇ ਵੀਰ ਟੋਟੇ ਚੰਨ ਦੇ, ਵਹੁਟੀਆਂ ਦੀ ਮੰਨਦੇ, ਭੈਣਾਂ ਨੂੰ ਨਹੀਂ ਜਾਣਦੇ ਤੇ ਹੱਕ ਨਹੀਂ ਪਛਾਣਦੇ, ਪੁੱਛਦੇ ਨਾ ਹਾਲ ਨੀ, ਖਿੱਦੂ ਮੇਰਾ ਲਾਲ ਨੀ, ਆਲ ਮਾਲ ਥਾਲ ਨੀ ਤੇ ਖੇਡੋ ਮੇਰੇ ਨਾਲ ਨੀ। ਪਿਆਰੇ ਵੇਖਣ ਵਾਲਿਓ, ਸਾਡੇ ਦੇਸ਼ ਪੰਜਾਬ ਦੇ ਜਿਹੜੇ ਲੋਕ ਗੀਤ ਨੇ, ਉਹ ਸਾਡੀ ਲੋਕ ਵਸੋਂ, ਸਾਡੀ ਲੋਕ ਰਹਿਤਲ ਤੇ ਸਾਡੇ ਵਸੇਬ ਦੇ ਆਕਾਸ ਤੇ ਸਾਡੇ ਜਜ਼ਬਾਤ ਦੇ ਤਰਜਮਾਨ ਹੁੰਦੇ ਨੇ। ਖੇਡਾਂ ਦੇ ਵਿੱਚ ਵੀ ਸਾਡੀਆਂ ਧੀਆਂ ਨੂੰ, ਸਾਡੀਆਂ ਮਾਵਾਂ ਨੂੰ, ਸਾਡੀਆਂ ਭੈਣਾਂ ਨੂੰ ਇਹ ਮੱਤ ਦਿੱਤੀ ਜਾਂਦੀ ਸੀ, ਇਹ ਸਬਕ ਉਹਨਾਂ ਨੂੰ ਪੜ੍ਹਾਇਆ ਜਾਂਦਾ ਸੀ ਵੀ ਕਿਸ ਤਰ੍ਹਾਂ ਉਹਨਾਂ ਨੇ ਰਿਸ਼ਤਿਆਂ ਦੇ ਤਕੱਦਸ ਨੂੰ ਮਲਹੂਜ਼ੇ ਖਾਤਰ ਰੱਖਣਾ। ਨਾ ਸੱਸ ਨਾ ਨਨਾਣ ਤੇ ਵਹੁਟੀ ਆਪੇ ਹੀ ਪ੍ਰਧਾਨ। ਸੱਸ ਤੇ ਨਨਾਣ ਹੋਵੇਗਾ ਤੇ ਮਤਲਬ ਉਹਨੂੰ ਕੋਈ ਮੱਤ ਛੱਤ ਦੇਗੀ, ਹਾਂਜੀ ਵੀ ਪੁੱਤਰਾ ਇੰਜ ਨਹੀਂ ਤੇ ਇੰਜ ਕਰਨਾ, ਫਲਾਣਾ ਚੰਗਾ, ਫਲਾਣੇ ਨਾਲ ਕਿਸ ਤਰ੍ਹਾਂ ਮਿਲਣਾ। ਇੱਥੇ ਉਹ ਜਿਹੜੇ ਲੋਕ ਆਪ ਮੁਹਾਰੇ ਹੋ ਜਾਂਦੇ ਨੇ ਨਾ ਜੀ, ਹਾਂਜੀ, ਤੇ ਆਪ ਮੁਹਾਰੇ ਹੋ ਕੇ ਕਬੂਧੇ ਕੰਮ ਕਰਨ ਲੱਗ ਪੈਂਦੇ ਨੇ ਤੇ ਉਹਨੂੰ ਪੁੱਛਣ ਦੱਸਣ ਵਾਲਾ ਕੋਈ ਨਹੀਂ ਹੁੰਦਾ। ਨੂੰਹ ਦਾ ਖਾਧਾ, ਹਾਂਜੀ, ਤੇ ਕੱਟੀ ਦਾ ਲਿਆ, ਹਾਂਜੀ, ਕਥਾਰਾ ਨਹੀਂ ਜਾਂਦਾ। ਜਿਹੜੀ ਮੱਝ ਦੇ ਥੱਲੇ ਕੱਟੀ ਹੁੰਦੀ ਆ, ਉਹ ਦੁੱਧ ਜਿੰਨਾ ਚੁੰਗੇਗੀ ਨਾ ਉਨੀ ਸਿਹਤਮੰਦ ਬਣੇਗੀ, ਉਨੀ ਵੱਡੀ ਹੋ ਕੇ ਉਹ ਚੰਗੀ ਮੱਝ ਬਣੇਗੀ, ਹਾਂਜੀ, ਤੇ ਉਹ ਚੰਗਾ ਮੁੱਲ ਪਵਾਏਗੀ। ਇਸ ਤਰ੍ਹਾਂ ਹੀ ਜਿਹੜੀ ਨੂੰਹ ਹੈ ਸਿਹਤਮੰਦ ਹੋਏਗੀ, ਚੰਗੀ ਰੋਟੀ ਖਾਏਗੀ, ਚੰਗਾ ਮਤਲਬ ਸਿਹਤ ਸਲਾਮਤੀ ਨਾ ਰਹੇਗੀ, ਤੇ ਉਹਦੇ ਚ ਹੋਣ ਵਾਲੀ ਔਲਾਦ ਵੀ ਸਿਹਤਮੰਦ ਹੋਏਗੀ। ਨਾ ਦੇਣ ਨਾ ਲੈਣ ਤੇ ਤਗਾਣੇ ਦੀ ਭੈਣ। ਕਈ ਲੋਕ ਉਹ ਹੁੰਦੇ ਨੇ ਏਡੇ ਚਾਤਰ ਹੁੰਦੇ ਨੇ ਕਿ ਉਹ ਦੇਣ ਲੈਣ ਨਾਲੋਂ ਤੇ ਵਿਹਲੇ ਹੁੰਦੇ ਨੇ, ਉਹਨਾਂ ਸਿਰਫ ਜ਼ਬਾਨੀ ਜਮਾ ਖਰਚ ਹੁੰਦਾ ਹੈ ਕਿ ਦੇਵਾਂ ਨਾ ਕੱਖ ਵੀ ਤੇ ਖਾ ਬੱਚਾ ਬਥੇਰੀਆਂ। ਜ਼ਿੰਦਗੀ ਵਿੱਚ ਜੋ ਕੰਮ ਨਾ ਆਵੇ ਔਖੇ ਸੌਖੇ ਵੇਲੇ, ਉਸ ਬੇਫੈਜ਼ੀ ਸੰਗੀ ਨਾਲੋਂ ਬਿਹਤਰ ਯਾਰ ਅਕੇਲੇ। ਪੋ ਤੇ ਹੱਥੀਂ ਖੋ। 6 ਮਹੀਨਿਆਂ ਦੀ ਫਸਲ ਨੂੰ ਜਦੋਂ 4 ਮਹੀਨੇ ਮਿਲਣਗੇ ਤੇ ਨਾ ਉਹ ਕੱਦ ਕਰ ਸਕੇਗੀ ਤੇ ਨਾ ਉਹਨੂੰ ਝਾੜ ਪੂਰਾ ਉਹਦਾ ਹੋਏਗਾ ਜੀ। ਅੱਖ ਲੱਗੀ ਤੇ ਮਾਲ ਬਗਾਨਾ। ਜੇ ਤੁਹਾਡੀ ਦੁਕਾਨਦਾਰੀ ਹੈ, ਦੁਕਾਨ 'ਚ ਬੈਠੇ ਤੁਸੀਂ ਸੌਂ ਗਏ ਹੋ, ਹਾਂਜੀ, ਕਿਤੇ ਦੁਪਹਿਰ ਦੀ ਵਿੱਚ ਲੱਗੇ ਤੇ ਤੁਹਾਡੀ ਕੋਈ ਸ਼ਾਇਦ ਚੁੱਕ ਕੇ ਲੈ ਗਿਆ, ਤੇ ਤੁਸੀਂ ਕਿਹਨੂੰ ਪੁੱਛਦੇ ਫਿਰੋਗੇ? ਨਾਉ ਕੋ ਦਰਿਆ ਤੇ ਸੁਥਨ ਮੋਢੇ ਤੇ। ਪਹਿਲਾਂ ਹੀ ਪਿਆ ਜਨਾਬ ਮੱਤਾਂ ਦੇਣੀਆਂ, ਜੰਜ ਇੰਨੀ ਜਾਏਗੀ, ਆਹ ਹੋਏਗਾ ਉਹ ਹੋਏਗਾ, ਨੂੰਹ ਨੂੰ ਇੱਥੇ ਬਾਵਾਂਗੇ। ਭਈ ਜਦੋਂ ਵਿਆਹ ਹੋ ਜਾਏਗਾ, ਹਾਂਜੀ, ਉਦੋਂ ਤੁਸੀਂ ਕਰ ਲਿਓ। ਪਿੰਡ ਪਿਆ ਨਹੀਂ ਤੇ ਚੰਗੇ ਗੇਤਰੇ ਪਹਿਲਾਂ ਹੀ ਲੁੱਟਣ ਵਾਲੇ ਆ ਗਏ, ਹਾਲੀ ਤੇ ਪਿੰਡ ਹੀ ਨਹੀਂ ਬਣਿਆ, ਵਸਿਆ ਹੀ ਨਹੀਂ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਬਿਸਮਿल्लाहिर रहमानिर रहीम। ਸ਼ੁਰੂ ਖੁਦਾ ਦੇ ਨਾਮੋਂ, ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ, ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਦੇ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਭਈ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਪਿਆਰਿਓ, ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਬੜੀ ਦੇਰ ਤੋਂ ਤੁਹਾਡੇ ਵੱਲੋਂ ਸਾਨੂੰ ਇਹ ਹੁਕਮ ਦਿੱਤਾ ਜਾ ਰਿਹਾ ਹੈ ਕਿ ਅਸੀਂ ਦੇਸ਼ ਪੰਜਾਬ ਦੇ ਲੋਕ ਗੀਤਾਂ ਬਾਰੇ ਵੀ ਕੋਈ ਗੱਲਬਾਤ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰੀਏ। ਪਿਆਰੇ ਵੇਖਣ ਵਾਲਿਓ, ਸਾਡੇ ਦੇਸ਼ ਪੰਜਾਬ ਦੇ ਜਿਹੜੇ ਲੋਕ ਗੀਤ ਨੇ, ਉਹ ਸਾਡੀ ਲੋਕ ਵਸੋਂ, ਸਾਡੀ ਲੋਕ ਰਹਿਤਲ ਤੇ ਸਾਡੇ ਵਸੇਬ ਦੇ ਆਕਾਸ
ਤੇ ਸਾਡੇ ਜਜ਼ਬਾਤ ਦੇ ਤਰਜਮਾਨ ਹੁੰਦੇ ਨੇ। ਪਿਆਰਿਓ, ਲੋਕ ਗੀਤਾਂ ਦੀਆਂ ਵੰਨ ਸਵੰਨੀਆਂ ਬਹੁਤ ਸਾਰੀਆਂ ਕਿਸਮਾਂ ਨੇ ਤੇ ਬਹੁਤ ਸਾਰੀਆਂ ਇਸਨਾਫ ਨੇ। ਅੱਜ ਅਸੀਂ ਦੇਸ਼ ਪੰਜਾਬ ਦਾ ਇੱਕ ਬੜਾ ਹੀ ਮਾਰੂਫ ਲੋਕ ਗੀਤ, ਜਿਹੜਾ ਕਿ ਸਾਡੀਆਂ ਬਾਲੜੀਆਂ, ਸਾਡੀਆਂ ਧੀਆਂ ਭੈਣਾਂ ਨਿੱਕੀਆਂ ਨਿੱਕੀਆਂ ਜਦੋਂ ਹੁੰਦੀਆਂ ਨੇ ਤੇ ਆਪਣੇ ਬਾਲਪੁਣੇ ਦੇ ਵਿੱਚ ਜਦੋਂ ਖੇਡਦੀਆਂ ਨੇ ਤੇ ਨਾਲ ਨਾਲ ਉਸ ਲੋਕ ਗੀਤ ਦਾ ਅਲਾਪ ਕਰਦੀਆਂ ਨੇ, ਉਹਨੂੰ ਥਾਲ ਆਖਿਆ ਜਾਂਦਾ ਹੈ। ਅਸੀਂ ਉਹਦੇ ਚੰਦ ਬੋਲ ਤੁਹਾਡੇ ਹਜ਼ੂਰ ਪੇਸ਼ ਕਰਨ ਲਈ ਜਾ ਰਹੇ ਹਾਂ। ਪਿਆਰਿਓ, ਇਹਦੇ ਵਿੱਚ ਮਜ਼ੇ ਦੀ ਗੱਲ ਹੈ ਵੇ ਕਿ ਤੁਸੀਂ ਇਹ ਦੇਖਣਾ ਕਿ ਸਾਡੀਆਂ ਨਿੱਕੀਆਂ ਨਿੱਕੀਆਂ ਧੀਆਂ, ਸਾਡੀਆਂ ਭੈਣਾਂ, ਸਾਡੀਆਂ ਬਾਲੜੀਆਂ ਜਦੋਂ ਬਾਲਪੁਣੇ ਦੀ ਉਮਰ ਦੇ ਵਿੱਚ ਖੇਡਦੀਆਂ ਹੁੰਦੀਆਂ ਸਨ ਤੇ ਉਹਨਾਂ ਦੀਆਂ ਖੇਡਾਂ ਦੇ ਵਿੱਚ ਵੀ ਉਹਨਾਂ ਦੇ ਵਾਸਤੇ ਨਸੀਹਤਾਂ ਹੁੰਦੀਆਂ ਸਨ, ਉਹਨਾਂ ਦੇ ਵਾਸਤੇ ਸਬਕ ਹੁੰਦੇ ਸਨ। ਖੇਡਾਂ ਦੇ ਵਿੱਚ ਵੀ ਸਾਡੀਆਂ ਧੀਆਂ ਨੂੰ, ਸਾਡੀਆਂ ਮਾਵਾਂ ਨੂੰ, ਸਾਡੀਆਂ ਭੈਣਾਂ ਨੂੰ ਇਹ ਮੱਤ ਦਿੱਤੀ ਜਾਂਦੀ ਸੀ, ਇਹ ਸਬਕ ਉਹਨਾਂ ਨੂੰ ਪੜ੍ਹਾਇਆ ਜਾਂਦਾ ਸੀ ਵੀ ਕਿਸ ਤਰ੍ਹਾਂ ਉਹਨਾਂ ਨੇ ਰਿਸ਼ਤਿਆਂ ਦੇ ਤਕੱਦਸ ਨੂੰ ਮਲਹੂਜ਼ੇ ਖਾਤਰ ਰੱਖਣਾ ਹੈ। ਮਾਪਿਓ, ਇਸ ਤੋਂ ਇਲਾਵਾ ਭਰਾਵਾਂ, ਭਰਜਾਈਆਂ, ਭੈਣਾਂ, ਉਹਨਾਂ ਦਾ ਆਪਸੀ ਸਲੂਕ ਤੇ ਵਰਤਾਰਾ ਕਿੱਡਾ ਖੁਸ਼ਗਵਾਰ ਰੱਖਣਾ ਹੈ। ਇਸ ਤੋਂ ਇਲਾਵਾ ਪਿਆਰਿਓ, ਸਾਡੇ ਵਸੇਬ ਦੇ ਬਹੁਤ ਸਾਰੇ ਰੰਗ ਤੇ ਆਪਸ ਦੀ ਭਾਈਚਾਰਗੀ ਬਾਰੇ ਵੀ ਤਲਕੀਨ ਲੋਕ ਗੀਤਾਂ ਦੇ ਵਿੱਚ ਕੀਤੀ ਜਾਂਦੀ ਸੀ। ਬਾਲਪੁਣੇ ਤੋਂ ਲੈ ਕੇ, ਯਾਨੀ ਬਿਲਕੁਲ ਮਾਸੂਮੀਅਤ ਦੀ ਜਿਹੜੀ ਉਮਰ ਹੁੰਦੀ ਸੀ, ਉੱਥੋਂ ਹੀ ਬੱਚੀ ਦੀ, ਧੀ ਭੈਣ ਦੀ ਤਰਬੀਅਤ ਸ਼ੁਰੂ ਕਰ ਦਿੱਤੀ ਜਾਂਦੀ ਸੀ। ਥਾਲ, ਖਿੱਦੂ ਤੇ ਚਾਰ ਗੋਟਾਂ ਦੇ ਨਾਲ ਬੱਚੀਆਂ ਖੇਡਦੀਆਂ ਹੁੰਦੀਆਂ ਸਨ। ਯਾਨੀ ਇੱਕ ਗੇਂਦ, ਜਿਹਨੂੰ ਪੰਜਾਬੀ 'ਚ ਖਿੱਦੂ ਆਖਿਆ ਜਾਂਦਾ ਹੈ, ਉਹ ਹੁੰਦਾ ਸੀ ਤੇ ਚਾਰ ਛੋਟੀਆਂ ਛੋਟੀਆਂ ਰੋੜਿਆਂ ਦੀਆਂ ਗੋਟਾਂ ਬਣਾਈਆਂ ਹੁੰਦੀਆਂ ਸਨ ਬੱਚੀਆਂ ਨੇ, ਤੇ ਖਿੱਦੂ ਨੂੰ ਜ਼ਮੀਨ ਦੇ ਉੱਤੇ ਠੱਪੇ ਲਵਾਉਂਦੀਆਂ ਸਨ ਤੇ ਉਹਨਾਂ ਦੇ ਨਾਲ ਨਾਲ ਨਾ ਵਾਰੀ ਵਾਰੀ ਉਹ ਗੋਟਾਂ ਚੁਗਦੀਆਂ ਸਨ ਤੇ ਨਾਲ ਥਾਲ ਦੇ ਬੋਲ ਅਲਾਪਦੀਆਂ ਸਨ। ਥਾਲ ਦੇ ਬੋਲਾਂ ਦੇ ਵਿੱਚ ਬੱਚੀਆਂ ਦੇ ਵਾਸਤੇ ਕੀ ਸਬਕ ਹੁੰਦਾ ਸੀ, ਜ਼ਰਾ ਇਸ ਗੱਲ ਦਾ ਲੋਰਾ ਲਵੋ। ਬੱਚੀਆਂ ਆਖਣਾ ਭਈ ਖਿੱਦੂ ਮੇਰਾ ਲਾਲ ਨੀ ਤੇ ਖੇਡੋ ਮੇਰੇ ਨਾਲ ਨੀ, ਆਲ ਮਾਲ ਥਾਲ ਨੀ ਤੇ ਖੇਡੋ ਮੇਰੇ ਨਾਲ ਨੀ। ਸੱਚ ਨਾਮ ਰੱਬ ਦਾ, ਰੱਬ ਜਿਹੜਾ ਸਭ ਦਾ, ਗੋਲੀ ਮੈਂ ਰਸੂਲ ਦੀ ਤੇ ਬਾਂਦੀ ਆ ਬਤੂਲ ਦੀ। ਪੰਜ ਲੱਜ ਪਾਲ ਨੀ, ਖੇਡੋ ਮੇਰੇ ਨਾਲ ਨੀ, ਆਲ ਮਾਲ ਥਾਲ ਨੀ ਤੇ ਖਿੱਦੂ ਮੇਰਾ ਲਾਲ ਨੀ। ਤੇ ਜਿਉਨ ਸਹੇਲੀਆਂ ਵਸਨ ਹਵੇਲੀਆਂ, ਜਿਉਨ ਸਭੇ ਅੰਮੀਆਂ ਧੀਆਂ ਦੀਆਂ ਥੰਮੀਆਂ, ਰੱਖਣ ਖਿਆਲ ਨੀ, ਖਿੱਦੂ ਮੇਰਾ ਲਾਲ ਨੀ, ਆਲ ਮਾਲ ਥਾਲ ਨੀ ਤੇ ਖੇਡੋ ਮੇਰੇ ਨਾਲ ਨੀ। ਧੀਆਂ ਇਹ ਵਿਚਾਰੀਆਂ ਮਾਪਿਆਂ ਨੂੰ ਪਿਆਰੀਆਂ, ਡੋਲੀ ਜਦੋਂ ਪਾਵੰਦੇ ਤੇ ਰੋਵੰਦੇ ਰਵਾਵੰਦੇ, ਹੁੰਦੇ ਆ ਨਿਢਾਲ ਨੀ, ਖਿੱਦੂ ਮੇਰਾ ਲਾਲ ਨੀ, ਆਲ ਮਾਲ ਥਾਲ ਨੀ ਤੇ ਖੇਡੋ ਮੇਰੇ ਨਾਲ ਨੀ। ਤੇ ਖਿੱਦੂ ਮੇਰਾ ਲੀਰਾਂ ਦਾ, ਮਾਨ ਮੈਨੂੰ ਵੀਰਾਂ ਦਾ, ਭਾਬੀਆਂ ਰੁਆਂਦੀਆਂ ਤੇ ਵੇਖ ਨਹੀਂ ਸੁਖਾਂਦੀਆਂ, ਜ਼ਿੰਦਗੀ ਵਬਾਲ ਨੀ, ਖਿੱਦੂ ਮੇਰਾ ਲਾਲ ਨੀ, ਆਲ ਮਾਲ ਥਾਲ ਨੀ ਤੇ ਖੇਡੋ ਮੇਰੇ ਨਾਲ ਨੀ। ਤੇ ਵੀਰ ਟੋਟੇ ਚੰਨ ਦੇ, ਵਹੁਟੀਆਂ ਦੀ ਮੰਨਦੇ, ਭੈਣਾਂ ਨੂੰ ਨਹੀਂ ਜਾਣਦੇ ਤੇ ਹੱਕ ਨਹੀਂ ਪਛਾਣਦੇ, ਪੁੱਛਦੇ ਨਾ ਹਾਲ ਨੀ, ਖਿੱਦੂ ਮੇਰਾ ਲਾਲ ਨੀ, ਆਲ ਮਾਲ ਥਾਲ ਨੀ ਤੇ ਖੇਡੋ ਮੇਰੇ ਨਾਲ ਨੀ। ਤੇ ਕੌਂਤ ਲਾਈ ਲੱਗਦਾ ਉਂਝ ਹੀਰਾ ਨਗਦਾ, ਸੱਸ ਕੰਨ ਭਰਦੀ ਤੇ ਰੱਬ ਤੋਂ ਨਹੀਂ ਡਰਦੀ, ਮੇਰੀ ਕੀ ਮਜਾਲ ਨੀ, ਖਿੱਦੂ ਮੇਰਾ ਲਾਲ ਨੀ, ਆਲ ਮਾਲ ਥਾਲ ਨੀ ਤੇ ਖੇਡੋ ਮੇਰੇ ਨਾਲ ਨੀ। ਪਿਆਰਿਓ, ਤੁਸਾਂ ਵੇਖਿਆ ਕਿ ਥਾਲ ਜਿਹੜਾ ਲੋਕ ਗੀਤ ਮੈਂ ਤੁਹਾਡੇ ਹਜ਼ੂਰ ਪੇਸ਼ ਕੀਤਾ ਹੈ, ਇਹਦੇ ਵਿੱਚ ਸਾਡੀਆਂ ਨਿੱਕੀਆਂ ਨਿੱਕੀਆਂ ਧੀਆਂ, ਬਾਲੜੀਆਂ, ਅਯਾਣੀਆਂ ਦੇ ਕਿੱਡੇ ਖੂਬਸੂਰਤ ਜਜ਼ਬਾਤ ਵੀ ਸਾਡੇ ਸਾਹਮਣੇ ਆਉਂਦੇ ਨੇ। ਮਾਪਿਆਂ ਦੇ ਇਹਤਰਾਮ ਦੀ ਤਲਕੀਨ ਵੀ ਦਿੱਤੀ ਗਈ ਹੋਈ ਹੈ ਤੇ ਵੀਰਾਂ, ਭਾਬੀਆਂ ਤੇ ਹੋਰ ਦੀਗਰ ਜਿਹੜੀਆਂ ਰਿਸ਼ਤੇਦਾਰੀਆਂ ਨੇ,
ਉਹਨਾਂ ਦੇ ਤਕੱਦਸ ਤੇ ਉਹਨਾਂ ਦੀ ਮਜ਼ਬੂਤੀ ਲਈ ਵੀ ਬਾਲਾਂ ਨੂੰ ਪ੍ਰੇਰਿਆ ਗਿਆ ਹੋਇਆ ਹੈ। ਸਾਹਿਬੋ ਆਖਦੇ ਨੇ ਵੀ ਇਹਨਾਂ ਲੋਕ ਗੀਤਾਂ ਦੀਆਂ ਖਾਲਕ ਵੀ ਸਾਡੀਆਂ ਖਵਾਤੀਨ ਹੀ ਨੇ ਤੇ ਖਵਾਤੀਨ ਹੀ ਸਨ। ਇਹ ਉਹਨਾਂ ਦੇ ਨਰੋਲ ਤੇ ਨਰੋਏ ਜਜ਼ਬਾਤ ਨੇ ਜਿਹੜੇ ਲੋਕ ਗੀਤਾਂ ਦੀ ਸ਼ਕਲ ਦੇ ਵਿੱਚ ਢਲਦੇ ਗਏ ਤੇ ਫਿਰ ਸਦੀਆਂ ਦਾ ਸਫ਼ਰ ਕਰਕੇ ਅੱਜ ਤਾਈਂ ਸਾਡੇ ਤੀਕ ਆਪਣੇ ਨੇ। ਪਿਆਰਿਓ, ਆਓ ਹੁਣ ਤੁਹਾਡੇ ਭਿਜਵਾਏ ਹੋਏ ਸਵਾਲਾਤ ਤੇ ਤੁਹਾਡੇ ਅਖਾਣ ਤੇ ਤੁਹਾਡੇ ਕੁਝ ਦੋੜੇ ਲੈ ਕੇ ਚੱਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਪਿੰਡ ਗਖੜਵਾਲੀ ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ। अस्सलामु अलैकुम जनाब बाजवा साहब। जी बिस्मिल्लाह, वालेकुम सलाम जनाब डॉक्टर साहब, खैरियाँ आओ जी, खैरियाँ आओ जनाब। बड़ी मेहरबानी सर, बड़ी मेहरबानी। ते बाजवा साहब साडे एक बड़े ही प्यारे वेखण वाले ने सनाम उधम सिंह वाला तो भाई यशपाल सहगल होरी। जी जी जी। उन्हें एक बड़ा ही प्यारा अखान भिजवाया है। जी जी जी। वो आखदे ने ना सस ना ननान ते वोटी आपे ही प्रधान। ਇਹ ਨਾ ਜਿੰਨਾ ਘਰਾਂ ਦੇ ਵਿੱਚ ਹੁੰਦਾ ਨਾ, ਮਤਲਬ ਇਹ ਕਈ ਵਾਰੀ ਇਹਦਾ ਬਹੁਈਆਂ ਸਾਰਾ ਸਿਲਸਿਲਾ ਜੀਣ ਮਰਨ ਦਾ। ਜੀ। ਕਈਆਂ ਘਰਾਂ ਦੇ ਵਿੱਚ ਮੁੰਡਾ ਹੀ ਹੁੰਦਾ, ਕੁੜੀ ਹੁੰਦੀ ਨਹੀਂ। ਜੀ ਜੀ। ਅੱਛਾ, ਤੇ ਇਕੱਲਾ ਹੀ ਮੁੰਡਾ ਹੁੰਦਾ, ਉਹਦੀ ਮਤਲਬ ਇਹ ਭਰਾ ਵੀ ਕੋਈ ਨਹੀਂ ਹੁੰਦਾ ਜੀ। ਔਰ ਕਈ ਵਾਰੀ ਇੰਜ ਹੋ ਗਿਆ ਹੁੰਦਾ ਕਿ ਮੁੰਡੇ ਦੀ ਮਾਂ ਫੌਤ ਹੋ ਜਾਂਦੀ ਏ, ਉਹ ਵੀ ਮੁੰਡੇ ਨੂੰ ਉਹਦੇ ਤੋਂ ਬਾਅਦ 'ਚ ਜਦੋਂ ਵਿਆਹੁੰਦੇ ਨੇ ਤੇ ਜ਼ਾਹਰ ਉਹ ਵਹੁਟੀ ਜਦੋਂ ਆਉਂਦੀ ਹੈ ਉਦੋਂ ਕੱਲਮ ਕੱਲੀ ਘਰ 'ਚ ਹੁੰਦੀ ਹੈ, ਨਾ ਉਹਦੀ ਕੋਈ ਨਨਾਣ ਹੁੰਦੀ ਹੈ ਨਾ ਉਹਦੀ ਕੋਈ ਸੱਸ ਹੁੰਦੀ ਹੈ। ਤੇ ਜ਼ਾਹਰ ਉਹਨੇ ਫਿਰ ਆਪਣੀ ਮਰਜ਼ੀ ਨਾਲ ਹੀ ਸਾਰਾ ਕੁਝ ਕਰਨਾ ਹੈ। ਤੇ ਜੋ ਵੀ ਹੋਵੇ, ਸੱਸ ਤੇ ਨਨਾਣ ਹੋਵੇਗਾ ਤੇ ਮਤਲਬ ਉਹਨੂੰ ਕੋਈ ਮੱਤ ਛੱਤ ਦੇਗੀ, ਹਾਂਜੀ ਵੀ ਪੁੱਤਰਾ ਇੰਜ ਨਹੀਂ ਤੇ ਇੰਜ ਕਰਨਾ, ਫਲਾਣਾ ਚੰਗਾ, ਫਲਾਣੇ ਨਾਲ ਕਿਸ ਤਰ੍ਹਾਂ ਮਿਲਣਾ ਹੈ। ਲੇਕਿਨ ਜਦੋਂ ਮਤਲਬ ਇਹ ਹੈ ਕਿ ਕੋਈ ਸਮਝਾਉਣ ਵਾਲਾ ਨਹੀਂ ਹੋਏਗਾ, ਇੱਥੇ ਦੱਸਿਆ ਗਿਆ ਕਿ ਜਦੋਂ ਕੋਈ ਸਮਝਾਉਣ ਵਾਲਾ ਨਾ ਹੋਵੇ ਘਰ 'ਚ ਤੇ ਫਿਰ ਜਿਹੜਾ ਹਾਲ ਹੁੰਦਾ ਨਾ ਉਹ ਆਪ ਮੁਹਾਰਿਆ ਹੋਣ ਵਾਲਾ ਹੁੰਦਾ। ਔਰ ਜਿਹੜਾ ਬੰਦਾ ਆਪ ਮੁਹਾਰਾ ਹੁੰਦਾ ਉਹ ਗਲਤੀਆਂ ਵੀ ਚੁੱਕੀਆਂ ਕਰਦਾ, ਕਿਉਂਕਿ ਉਹਨੂੰ ਠਾਕਣ ਵਾਲਾ ਹੀ ਕੋਈ ਨਹੀਂ, ਉਹਨੂੰ ਸਮਝਾਉਣ ਵਾਲਾ ਹੀ ਕੋਈ ਨਹੀਂ ਕਿ ਫਲਾਣੇ ਨਾਲ ਮਿਲਣਾ, ਫਲਾਣਾ ਕੰਮ ਕਿਹਨੂੰ ਮਿਲਣਾ, ਕਿਹੜਾ ਸਾਡਾ ਨਿਗਦਾ, ਕਿਹੜਾ ਸਾਡਾ ਉਮੀ ਹੈ ਜਿਹਦੇ ਨਾਲ ਤਲਕ ਠੀਕ ਨਹੀਂ। ਉਸ ਜਿਹੜੀ ਵਹੁਟੀ ਹੈ ਉਹਨੇ ਤੇ ਆਪਣੇ ਹਿਸਾਬ ਨਾਲ ਵੇਖਣਾ। ਉਹ ਜਦੋਂ ਆਪਣੇ ਹਿਸਾਬ ਨਾਲ ਵੇਖੇਗੀ ਤਾਂ ਜ਼ਾਹਰ ਗਲਤੀਆਂ ਵੀ ਕਰੇਗੀ। ਤੇ ਇੱਥੇ ਉਹ ਜਿਹੜੇ ਲੋਕ ਆਪ ਮੁਹਾਰੇ ਹੋ ਜਾਂਦੇ ਨੇ ਨਾ ਜੀ, ਹਾਂਜੀ, ਤੇ ਆਪ ਮੁਹਾਰੇ ਹੋ ਕੇ ਕਬੁੱਧੇ ਕੰਮ ਕਰਨ ਲੱਗ ਪੈਂਦੇ ਨੇ ਤੇ ਉਹਨੂੰ ਪੁੱਛਣ ਦੱਸਣ ਵਾਲਾ ਕੋਈ ਨਹੀਂ ਹੁੰਦਾ। ਪਿਓ ਵੀ ਫੌਤ ਹੋ ਗਿਆ ਹੁੰਦਾ ਜਾਂ ਸੱਸ ਵੀ ਕੋਈ ਨਹੀਂ ਹੁੰਦੀ, ਸਮਝਾਉਣ ਵਾਲਾ ਕੋਈ ਨਹੀਂ ਹੁੰਦਾ। ਤੇ ਉੱਥੇ ਫਿਰ ਇਹ ਬੋਲਦੇ ਨੇ ਨਾ ਸੱਸ ਨਾ ਨਨਾਣ, ਵਹੁਟੀ ਆਪੇ ਹੀ ਪ੍ਰਧਾਨ। ਲੋ ਜੀ ਪਿਆਰਿਓ, ਬਾਜਵਾ ਸਾਹਿਬ ਨੇ ਬੜਾ ਸੋਹਣਾ ਨਖੇੜਾ ਕਰ ਛੱਡਿਆ ਵੀ ਕੋਈ ਐਸਾ ਘਰ ਜਿੱਥੇ ਮੁੰਡੇ ਦੀ ਮਾਂ ਵੀ ਫੌਤ ਹੋ ਗਈ ਹੋਵੇ, ਨਨਾਣ ਵੀ ਘਰ 'ਚ ਕੋਈ ਨਾ ਹੋਵੇ, ਯਾਨੀ ਮੁੰਡੇ ਦੀ ਭੈਣ ਵੀ ਕੋਈ ਨਾ ਹੋਵੇ, ਤੇ ਉੱਥੇ ਜਿਹੜੀ ਫਿਰ ਵਹੁਟੀ ਵਿਆਹੀ ਆਉਂਦੀ ਏ ਉਹ ਫਿਰ ਆਪ ਮੁਹਾਰੇ ਹੀ ਆਪਣੀ ਹਯਾਤੀ ਬਿਤਾਉਂਦੀ ਏ, ਕਿਉਂਕਿ ਨਾ ਸੱਸ ਹੁੰਦੀ ਏ ਨਾ ਕੋਈ ਨਨਾਣ ਹੁੰਦੀ ਏ, ਕੋਈ ਰੋਕਣ ਟੋਕਣ ਮੋੜਨ ਵਾਲਾ ਨਹੀਂ ਹੁੰਦਾ। ਤੇ ਜਿੱਥੇ ਅਜਿਹਾ ਘਰ ਜਾਂ ਅਜਿਹਾ ਦਫ਼ਤਰ ਜਾਂ ਅਜਿਹਾ ਥਾਂ ਜਿੱਥੇ ਕੋਈ ਹਰੀਫ ਹੀ ਨਾ ਹੋਵੇ, ਕੋਈ ਮੱਦੇ ਮੁਕਾਬਲ ਹੀ ਨਾ ਹੋਵੇ, ਕੋਈ ਰੋਕਣ ਟੋਕਣ ਵਾਲਾ ਹੀ ਨਾ ਹੋਵੇ, ਤੇ ਉੱਥੇ ਇੱਕੋ ਹੀ ਬੰਦਾ ਪ੍ਰਧਾਨ ਹੋਵੇ ਤੇ ਉਹਦੀ ਹੀ ਚੱਲਦੀ ਹੋਵੇ, ਉਹਦਾ ਹੀ ਸਾਰਾ ਇਖਤਿਆਰ ਤੇ ਇਕਤਦਾਰ ਹੋਵੇ, ਅਜਿਹੀ ਸੂਰਤ ਹਾਲ ਜਿੱਥੇ ਦਰਪੇਸ਼ ਹੋਵੇ, ਉੱਥੇ ਇਹ ਅਖਾਣ ਬੋਲਿਆ ਜਾਂਦਾ ਹੈ। ਲੋ ਜੀ ਬਾਜਵਾ ਸਾਹਿਬ ਸਾਡੇ ਇੱਕ ਹੋਰ ਮਿੱਤਰ, ਸਾਡੇ ਬੜੇ ਪੱਕੇ ਦਰਸ਼ਕ ਨੇ, ਬੜੇ ਸਾਡੇ ਨਾਲ ਜੁੜੇ ਨੇ ਮੇਲਾ ਟੀਵੀ ਦੇ ਨਾਲ, ਉਹਨਾਂ ਦੀਆਂ ਬੜੀਆਂ ਨੇਕ ਖਵਾਹਿਸ਼ਾਤ ਨੇ, ਪੰਜਾਬੀ ਦਾਨ ਨੇ ਬੜੇ ਵੱਡੇ, ਯੂਸਫ ਢਿੱਲੋਂ ਸਾਹਿਬ, ਇਹ 5 ਵਾਰਡ ਦੇ ਨੇ ਤੇ ਬਹਾਵਲਪੁਰ ਰਹਿੰਦੇ ਨੇ। ਜੀ ਜੀ ਜੀ। ਉਹਨਾਂ ਜਨਾਬ ਅਖਾਨ ਭਿਜਵਾਇਆ ਕਿ ਨੂੰਹ ਦਾ ਖਾਧਾ ਹਾਂਜੀ ਤੇ ਕੱਟੀ ਦਾ ਲਿਆ, ਹਾਂਜੀ, ਕਥਾਰਾ ਨਹੀਂ ਜਾਂਦਾ। ਹਾਂਜੀ, ਇਸ ਅਖਾਣ ਵਿੱਚ ਦੱਸਿਆ ਜਾਂਦਾ ਵੀ ਨੂੰਹ ਜਿਹੜੀ ਇਹ ਚੂੰਕਿ ਉਹ ਨਸਲ ਦੀ ਮਾਂ ਹੁੰਦੀ ਹੈ, ਨਸਲ ਦੀ ਵਾਰਸ ਹੁੰਦੀ ਹੈ, ਨਸਲ ਦੀ ਮਾਂ ਹੁੰਦੀ ਹੈ, ਉਹਨੂੰ ਚੰਗਾ ਚੋਖਾ ਖਵਾਉਣਾ ਚਾਹੀਦਾ, ਕਿਉਂਕਿ ਉਹ ਸਿਹਤਮੰਦ ਹੋਏਗੀ ਤੇ ਉਹਦੇ ਵੱਲ ਜਿਹੜੀ ਔਲਾਦ ਹੋਏਗੀ ਉਹ ਵੀ ਸਿਹਤਮੰਦ ਹੋਏਗੀ। ਜਿੰਨਾ ਉਹ ਚੰਗਾ ਚੋਖਾ ਖਾਏਗੀ, ਬਿਹਤਰ ਖੁਰਾਕ ਲਵੇਗੀ
ਤੇ ਉਹਦੇ ਹੱਲ ਹੋਣ ਵਾਲੇ ਬੱਚੇ ਜਿਹੜੇ ਨੇ ਉਹ ਵੀ ਸਿਹਤਮੰਦ ਹੋਣਗੇ। ਹਾਂ। ਤੇ ਜਦੋਂ ਸਿਹਤਮੰਦ ਹੋਣਗੇ ਤਾਂ ਪੂਰੀ ਨਸਲ ਸਿਹਤਮੰਦ ਹੋਏਗੀ। ਹਾਂ। ਕਿਉਂਕਿ ਨੂੰਹ ਜਿਹੜੀ ਹੈ ਉਹ ਨਸਲ ਦੀ ਮਾਂ ਹੈ। ਹਾਂ। ਅੱਛਾ, ਇਸ ਵਾਸਤੇ ਨੂੰਹਾਂ ਨੂੰ ਖਵਾਉਣ ਲੱਗਿਆਂ ਮਤਲਬ ਇਹ ਕਿ ਕੰਜੂਸੀ ਨਹੀਂ ਕਰਨੀ ਚਾਹੀਦੀ। ਹਾਂ। ਔਰ ਉਹ ਸੱਸਾਂ ਬੜੀਆਂ ਬੇਸਮਝ ਨੇ ਜਿਹੜੀਆਂ ਨੂੰਹਾਂ ਨੂੰ ਖਾਂਦਿਆਂ ਉਹਨਾਂ ਦੀਆਂ ਬੁਰਕੀਆਂ ਗਿਣਦੀਆਂ ਨੇ। ਹਾਂ। ਇਸ ਵਾਸਤੇ ਨੂੰਹ ਦਾ ਖਾਧਾ ਜਿਹੜਾ ਹੈ ਉਹ ਜ਼ਾਇਆ ਨਹੀਂ ਜਾਂਦਾ। ਕਥਾਰਾ ਦਾ ਮਤਲਬ ਹੈ ਜ਼ਾਇਆ ਨਹੀਂ ਜਾਣਾ। ਹਾਂ। ਇਹਦੀ ਮਿਸਾਲ ਸਗਵੀਂ ਇੰਝ ਹੀ ਹੈ ਕਿ ਜਿਹੜੀ ਮੱਝ ਦੇ ਥੱਲੇ ਕੱਟੀ ਹੁੰਦੀ ਹੈ ਉਹ ਦੁੱਧ ਜਿੰਨਾ ਚੁੰਘੇਗੀ ਨਾ ਉਨੀ ਸਿਹਤਮੰਦ ਬਣੇਗੀ, ਹਾਂ। ਉਨੀ ਵੱਡੀ ਹੋ ਕੇ ਉਹ ਚੰਗੀ ਮੱਝ ਬਣੇਗੀ। ਹਾਂ। ਹਾਂਜੀ, ਤੇ ਉਹ ਚੰਗਾ ਮੁੱਲ ਪਵਾਏਗੀ। ਇਸ ਵਾਸਤੇ ਕਿਹਾ ਗਿਆ ਕਿ ਨੂੰਹ ਦਾ ਖਾਧਾ ਹੋਇਆ ਔਰ ਕੱਟੀ ਦਾ ਲਿਆ ਹੋਇਆ, ਯਾਨੀ ਲੈਣ ਤੋਂ ਮਤਲਬ ਉਹਦਾ ਚੁੰਘਿਆ ਦੁੱਧ ਚੁੰਘਣਾ ਉਹਨੂੰ ਲਿਆ ਆਂਦੇ ਨੇ। ਅੱਛਾ, ਕਿ ਦੁੱਧ ਯਾਨੀ ਜਿਹੜਾ ਉਹਨੇ ਉਹਦਾ ਚੁੰਘਿਆ ਨਾ ਉਹ ਕਦੀ ਜ਼ਾਇਆ ਨਹੀਂ ਜਾ ਸਕਦਾ, ਕਥਾਰਾ ਨਹੀਂ ਜਾਂਦਾ। ਮਤਲਬ ਇਹ ਵੀ ਕਿ ਉਹ ਵੀ ਦੁੱਧ ਚੁੰਘੇਗੀ, ਚੰਗੇ ਹੱਡਾਂ ਪੈਰਾਂ ਵਾਲੀ ਮੱਝ ਬਣੇਗੀ ਤੇ ਚੰਗਾ ਦੁੱਧ ਦੇਗੀ, ਚੰਗਾ ਮੁੱਲ ਪਵਾਏਗੀ। ਅਗਰ ਵੇਚੋਗੇ ਤੇ ਚੰਗੇ ਮੁੱਲ ਦੀ ਵਿਕੇਗੀ। ਇਸ ਤਰ੍ਹਾਂ ਹੀ ਜਿਹੜੀ ਨੂੰਹ ਹੈ ਸਿਹਤਮੰਦ ਹੋਏਗੀ, ਚੰਗੀ ਰੋਟੀ ਖਾਏਗੀ, ਚੰਗਾ ਮਤਲਬ ਸਿਹਤ ਸਲਾਮਤੀ ਨਾਲ ਰਹੇਗੀ ਤਾਂ ਉਹਦੇ 'ਚ ਹੋਣ ਵਾਲੀ ਔਲਾਦ ਵੀ ਸਿਹਤਮੰਦ ਹੋਏਗੀ ਤੇ ਇਸ ਤਰ੍ਹਾਂ ਪੂਰੀ ਨਸਲ ਜਿਹੜੀ ਹੈ ਉਹ ਸਿਹਤਮੰਦ ਹੋਏਗੀ। ਵਾਹ। ਲੋ ਜੀ ਸਾਹਿਬ, ਉਹ ਆਪਣੀ ਨੂੰਹ ਨੂੰ ਤੁਸੀਂ ਚੰਗਾ ਖਵਾਉਂਦੇ ਹੋ, ਚੋਖਾ ਖਵਾਉਂਦੇ ਹੋ ਤੇ ਤੁਹਾਡੀ ਹੀ ਨਸਲ ਚੰਗੀ ਹੋਏਗੀ। ਕਿਉਂਕਿ ਬਾਜਵਾ ਸਾਹਿਬ ਫਰਮਾਇਆ ਕਿ ਨੂੰਹ ਜਿਹੜੀ ਤੁਸੀਂ ਸੇੜ ਕੇ ਆਂਦੀ ਏ ਤੁਹਾਡੀ ਅਗਲੀ ਨਸਲ ਉਦੋਂ ਹੀ ਵਿੱਚੋਂ ਹੀ ਟੁਰਨੀ ਹੈ। ਤੇ ਉਹਨੂੰ ਚੰਗਾ ਚੋਖਾ ਖਵਾਈਏ ਤੇ ਆਪਣੀ ਨਸਲ ਚੰਗੀ ਨਿਕਲਦੀ ਹੈ। ਨੂੰਹ ਤੇ ਕੋਈ ਆਸਾਨ ਨਹੀਂ ਹੁੰਦਾ। ਦੂਜੀ ਗੱਲ ਇਸ ਤਰ੍ਹਾਂ ਭਈ ਕੱਟੀ ਨੂੰ ਦੁੱਧ ਚੰਗਾ ਛੱਡਿਆ ਹੋਵੇ ਤੇ ਉਹ ਵੀ ਚੰਗੀ ਮੱਝ ਬਣੇਗੀ। ਪਹਿਲੇ ਤੁਹਾਡੇ ਘਰ ਇੱਕ ਲਿਆਰੀ ਹੈ, ਫਿਰ 2 ਹੋ ਜਾਣਗੀਆਂ, 2 ਮੱਝਾਂ ਦੇ ਤੁਸੀਂ ਮਾਲਕ ਬਣ ਜਾਓਗੇ। ਫਾਇਦਾ ਹੀ ਹੋਇਆ ਨਾ। ਕਥਾਰਾ ਨਹੀਂ ਜਾਂਦਾ ਦਾ ਮਤਲਬ ਕਿ ਕੋਈ ਨੁਕਸਾਨ ਮੰਦੇ ਦਾ ਸੌਦਾ ਨਹੀਂ, ਫਾਇਦਾ ਹੀ ਹੋਵੇਗਾ ਇਹ ਦੋਵੇਂ ਕੰਮ ਕੀਤੇ ਆ। ਬਾਜਵਾ ਸਾਹਿਬ, ਅਗਲਾ ਜਿਹੜਾ ਅਖਾਨ ਹੈ ਉਹ ਸਰਦਾਰ ਨਿਆਜ਼ ਸੁਖੇਰਾ ਸਾਹਿਬ ਨੇ ਪੱਤੋਕੀ ਤੋਂ ਭੇਜਿਆ। ਇਹ ਵੀ ਸਾਡੇ ਬੜੇ ਪਿਆਰੇ ਮਿੱਤਰ ਨੇ, ਸਾਡੇ ਦਰਸ਼ਕ ਨੇ, ਸਾਡੇ ਵੀਰ ਨੇ। ਅਖਾਨ ਇਸ ਤਰ੍ਹਾਂ ਹੈ, ਨਾ ਦੇਣ ਨਾ ਲੈਣ ਤੇ ਤਗਾਣੇ ਦੀ ਭੈਣ। ਹਾਂਜੀ, ਇਹ ਉਹਨਾਂ ਲੋਕਾਂ ਦੇ ਬਾਰੇ 'ਚ ਹੈ ਕਿ ਜਿਹੜੇ ਜ਼ਬਾਨੀ ਜਮ੍ਹਾਂ ਖਰਚ ਕਰਦੇ ਨੇ। ਹਾਂ। ਤਗਾਣੇ ਦਾ ਮਤਲਬ ਹੈ ਧੱਕੇ ਨਾਲ ਬਣੀ ਹੋਈ। ਹਾਂ। ਤੋ ਮਤਲਬ ਇਹ ਭੈਣਾਂ ਭਰਾਵਾਂ ਦੇ ਵਿੱਚ ਤੇ ਲੈਣ ਦੇਣ ਚੱਲਦਾ ਰਹਿੰਦਾ ਨਾ ਜੀ। ਵਿਆਹਾਂ ਤੇ ਸ਼ਾਦੀਆਂ ਤੇ ਕੋਈ ਜੰਮਣਾ ਹੋਇਆ, ਕੋਈ ਮਰਨੇ ਪਰਨਿਆਂ ਦੇ ਉੱਤੇ ਦੇਣ ਲੈਣ ਤੇ ਬਣਦਾ ਹੀ ਹੈ। ਲੇਕਿਨ ਕਈ ਲੋਕ ਉਹ ਹੁੰਦੇ ਨੇ ਏਡੇ ਚਾਤਰ ਹੁੰਦੇ ਨੇ ਕਿ ਉਹ ਦੇਣ ਲੈਣ ਨਾਲੋਂ ਤੇ ਵਿਹਲੇ ਹੁੰਦੇ ਨੇ। ਉਹਨਾਂ ਸਿਰਫ ਜ਼ਬਾਨੀ ਜਮ੍ਹਾਂ ਖਰਚ ਹੁੰਦਾ ਹੈ ਕਿ ਦੇਵਾਂ ਨਾ ਕੱਖ ਵੀ ਤੇ ਖਾ ਬੱਚਾ ਬਥੇਰੀਆਂ। ਇਹ ਵੀ ਇੱਕ ਅਖਾਣ ਇਹਦੇ ਨਾਲ ਦਾ ਹਾਂਜੀ, ਕਿ ਉਂਝ ਹੀ ਪਿਆ ਮੂੰਹ ਚੁੰਮ ਕੇ ਅਗਲੇ ਦਾ ਕਸਾ ਛੱਡਣਾ ਤੇ ਅਗਲੇ ਨੂੰ ਦਵਾਨੀ ਨਾ ਦੇਣੀ। ਹਾਂਜੀ, ਤੇ ਨਾ ਕਿਤੇ ਕੋਈ ਵਿਆਹ ਸ਼ਾਦੀ 'ਚ ਵਰਤੋਂ ਕਰਨੀ ਚੱਜ ਦੀ। ਤਾਂ ਉਹੋ ਜਿਹਾ ਲੋਕਾਂ ਦੇ ਬਾਰੇ 'ਚ ਉਹਨਾਂ ਨੂੰ ਇਹ ਜੁਗਤ ਕੀਤੀ ਗਈ ਹੈ, ਟਿਚਕਰ ਕੀਤੀ ਗਈ ਹੈ ਕਿ ਜਿਹੜਾ ਬੰਦਾ ਦੇਣ ਲੈਣ ਦੇ ਮਾਮਲੇ 'ਚ ਤੇ ਕੰਜੂਸ ਹੈ, ਦੇਣ ਲੈਣ ਵੱਲੋਂ ਤੇ ਬਿਲਕੁਲ ਆਪਣੀ ਉਹ ਮਤਲਬ ਮੁੱਠ ਘੁੱਟ ਕੇ ਰੱਖਦਾ, ਲੇਕਿਨ ਉਂਝ ਧੱਕੇ ਨਾਲ ਹੀ ਮੈਂ ਤੇਰੀ ਭੈਣ ਆ ਤੇ ਤੂੰ ਮੇਰਾ ਭਰਾ ਹੈ ਤੇ ਮੈਂ ਤੇਰੇ ਹਾਵੇ ਪਈ ਮਰਨੀ ਆ ਤੇ ਫਲਾਣ ਤੇ ਢੀਂਗੇ। ਜ਼ਬਾਨੀ ਜਮ੍ਹਾਂ ਖਰਚ ਤੇ ਜ਼ਬਾਨੀ ਡਾਇਲਾਗ ਬੋਲਣ ਵਾਲੇ ਲੋਕਾਂ ਨੂੰ ਟਿਚਕਰ ਕੀਤੀ ਗਈ ਹੈ। ਹਾਂਜੀ, ਕਿਉਂਕਿ ਜ਼ਿੰਦਗੀ ਦੇ ਵਿੱਚ ਜਿੱਥੇ ਭੈਣ ਭਰਾ ਨੇ ਉੱਥੇ 100 ਇੱਕ ਦੂਜੇ ਨਾਲ ਵਰਤੋਂ ਵਿਹਾਰ ਕਰਨਾ ਪੈਂਦਾ। ਹਾਂਜੀ, ਤੇ ਜਿਹੜਾ ਬੰਦਾ ਇੰਝ ਨਾ ਕਰੇ, ਉਂਝ ਮੁਫਤ 'ਚ ਭੈਣ ਭਰਾ ਬਣੇ ਹੋਣ, ਉਹਨਾਂ ਦੇ ਬਾਰੇ 'ਚ ਇਹ ਗੱਲ ਕੀਤੀ ਗਈ। ਲਓ ਜੀ ਪਿਆਰਿਓ, ਨਾ ਦੇਣ ਨਾ ਲੈਣ ਤੇ ਤਗਾਣੇ ਦੀ ਭੈਣ। ਵੇਖੋ ਨਾ, ਬਾਜਵਾ ਸਾਹਿਬ ਨੇ ਬੜਾ ਸੋਹਣਾ ਦੱਸਿਆ ਭਈ ਨਾ ਕਿਸੇ ਦੇ ਨਾਲ ਵਰਤਨ ਭਾਂਜੀ ਕੋਈ ਕਰੇ, ਨਾ ਕੋਈ ਮੇਲ ਜੋਲ ਰੱਖੇ, ਨਾ ਔਖੇ ਸੌਖੇ ਵੇਲੇ ਉਹਦੇ ਕੰਮ ਆਵੇ। ਉਹ ਜਿਵੇਂ ਬੜਾ ਹੀ ਪਿਆਰਾ ਇੱਕ ਸ਼ੇਰ ਹੈ ਭਈ ਜ਼ਿੰਦਗੀ ਵਿੱਚ ਜੋ ਕੰਮ ਨਾ ਆਵੇ ਔਖੇ ਸੌਖੇ ਵੇਲੇ, ਉਸ ਬੇਫੈਜ਼ੀ ਸੰਗੀ ਨਾਲੋਂ ਬਿਹਤਰ ਯਾਰ ਅਕੇਲੇ। ਤੇ ਅਜਿਹਾ ਬੰਦਾ ਜਿਹੜਾ ਮੂੰਹ ਜ਼ਬਾਨੀ ਤੇ ਬੜਾ ਹੀ ਹੇਜ ਜਿਤਾਵੇ, ਆਖੇ ਵੀ ਮੈਂ ਤੇਰੇ ਨਾਲ ਮਰਾਂਗਾ, ਤੇਰੇ ਨਾਲ ਜਿਉਵਾਂਗਾ, ਤੇ ਜਦੋਂ ਕੰਮ ਪਵੇ ਤੇ ਨੇੜੇ ਤੱਕ ਨਾ ਟੁੱਕੇ ਤੇ ਤਗਾਣੇ ਦਾ ਹੀ ਭੈਣ ਭਰਾ ਬਣਿਆ ਰਵੇ, ਉਹਨੂੰ ਟਿਚਕਰ ਇਸ ਅਖਾਣ ਦੇ ਵਿੱਚ ਕੀਤੀ ਗਈ ਹੈ। ਲੋ ਜੀ ਬਾਜਵਾ ਸਾਹਿਬ, ਚੌਧਰੀ ਜਵੇਦ ਇਕਬਾਲ ਕਾਲੂ, ਇਹ ਬਾਬਾ ਫਰੀਦ ਸ਼ੂਗਰ ਮਿਲ ਉਕਾੜੇ ਦੇ ਵਿੱਚ ਉਹਦੇ ਜਨਰਲ ਮੈਨੇਜਰ ਨੇ। ਬੜੇ ਸੁਖਨ ਸ਼ਨਾਸ ਨੇ, ਬੜੇ ਪੰਜਾਬੀ ਦਾਨ ਨੇ, ਪੰਜਾਬੀ ਪਿਆਰੇ ਨੇ ਤੇ ਪੰਜਾਬ ਦੇ ਪਰਵਰ ਵੀ ਨੇ, ਦੇਸ਼ ਪੰਜਾਬ ਦੇ ਵੀ ਤੇ ਪੰਜਾਬੀ ਮਾਂ ਬੋਲੀ ਦੇ ਵੀ।
ਉਹਨਾਂ ਇੱਕ ਅਖਾਨ ਭਿਜਵਾਇਆ ਹੈ, ਬੜਾ ਸਮਾਰਟ ਜਿਹਾ ਅਖਾਨ, ਇਸ ਤਰ੍ਹਾਂ ਵੀ ਪੋ ਤੇ ਹੱਥੀਂ ਖੋ। ਹਾਂਜੀ, ਇਹਦੇ ਚ ਭਾਈ ਜੋਤੀ ਨਾਲ ਜੁੜਿਆ ਹੋਇਆ ਅਖਾਨ ਹੈ। ਇਹਦੇ ਮਤਲਬ ਵਿੱਚ ਦੱਸਿਆ ਗਿਆ ਕਿ ਜਿਹੜੀ ਕਣਕ ਦੀ ਅਸੀਂ ਫਸਲ ਬੀਜਦੇ ਆ ਨਾ ਜੀ ਉਹ ਆਮ ਤੌਰ ਤੇ ਜਦੋਂ ਬਰਾਨੀ ਵਸੋਂ ਸੀ ਤੇ ਵਰਿਆਲ ਜ਼ਮੀਨਾਂ ਹੁੰਦੀਆਂ ਸਨ। ਵਰਿਆਲ ਜ਼ਮੀਨ ਉਹਨੂੰ ਆਂਦੇ ਸਨ ਜਿਹਦੇ ਸਾਲ ਬਾਅਦ ਇੱਕੋ ਫਸਲ ਬੀਜੀ ਜਾਂਦੀ ਸੀ। ਔਰ ਉਹ ਅਸੀਂ ਅੱਸੂ ਦੇ ਵਿੱਚ ਹੀ, ਅੱਸੂ ਦਾ ਜਿਹੜਾ ਦੇਸੀ ਮਹੀਨਾ ਸੀ ਉਹਦੇ ਵਿੱਚ ਹੀ ਬੀਜ ਦਿੰਦੇ ਸਾਂ। ਚੜ੍ਹਦੇ ਕੱਤੇ ਨੂੰ ਬਿਆਈ ਮੁਕਾ ਲੈਣੀ, ਲੇਕਿਨ ਚੜ੍ਹਦੇ ਕੱਤੇ ਵੀ ਅੱਧ ਕੱਤੇ ਤੱਕ ਵੀ ਕਰ ਲਿਆ ਜਾਏ ਤੇ ਫੇਰ ਵੀ ਠੀਕ ਸੀ। ਲੇਕਿਨ ਹੋਇਆ ਇਹ ਕਿ ਅਗਰ ਅਸੀਂ ਉਹਨੂੰ ਕੱਤੇ ਤੋਂ ਬਾਅਦ ਮੱਘਰ ਆਉਂਦਾ ਤੇ ਮੱਘਰ ਤੋਂ ਬਾਅਦ ਪੋਹ ਆਉਂਦਾ। ਅਗਰ ਅਸੀਂ ਕਣਕ ਦੀ ਬਿਆਈ ਪੋਹ 'ਚ ਕਰਾਂਗੇ ਜਾ ਕੇ, ਯਾਨੀ ਇੰਨੀ ਲੇਟ ਕਰਾਂਗੇ ਤੇ ਉਹਦਾ ਜਿਹੜਾ ਬੜੌਤਰੀ ਦਾ ਵੇਲਾ ਹੈ ਨਾ, ਕਿਉਂਕਿ ਉਹਨੇ ਵਿਸਾਖ 'ਚ ਪੱਕ ਜਾਣਾ। ਹਾਂਜੀ, ਤੇ ਪੋਹ ਤੋਂ ਬਾਅਦ ਅੱਗੇ ਮਾਘ ਤੇ ਫੱਗਣ ਤੇ ਚੇਤਰ ਤੇ ਵਿਸਾਖ, ਚੌਥਾ ਮਹੀਨਾ ਰਹਿ ਜਾਂਦਾ। 6 ਮਹੀਨਿਆਂ ਦੀ ਫਸਲ ਨੂੰ ਜਦੋਂ 4 ਮਹੀਨੇ ਮਿਲਣਗੇ ਤੇ ਨਾ ਉਹ ਕੱਦ ਕਰ ਸਕੇਗੀ ਤੇ ਨਾ ਉਹਨੂੰ ਝਾੜ ਪੂਰਾ ਉਹਦਾ ਹੋਏਗਾ ਜੀ। ਤੋ ਇਹ ਦੱਸਿਆ ਗਿਆ ਕਿ ਜਿਹੜਾ ਤੁਸੀਂ ਬਿਆਈ ਲੇਟ ਕਰੋਗੇ, ਮਸਲਨ ਪੋਜ ਬਿਆਈ ਕਰੋਗੇ, ਪੁਰਾਣੇ ਵੇਲਿਆਂ 'ਚ ਜਦੋਂ ਮਤਲਬ ਇਹ ਬਰਾਨੀਆਂ ਜ਼ਮੀਨਾਂ ਹੁੰਦੀਆਂ ਸਨ, ਅੱਜ ਕੱਲ੍ਹ ਦੇ ਖਾਦਾਂ ਲੋਕੀ ਪਾ ਕੇ ਤੇ ਮੁੰਜੀ ਵੱਢ ਕੇ ਤੇ ਵੇਲੇ ਕਵੇਲੇ ਵੀ ਸਾਰਾ ਕੁਝ ਕਰ ਲੈਂਦੇ ਨੇ। ਲੇਕਿਨ ਉਦੋਂ ਜਿਹੜਾ ਇਹਨਾਂ ਚੀਜ਼ਾਂ ਦਾ ਬੜਾ ਧਿਆਨ ਰੱਖਿਆ ਜਾਂਦਾ ਸੀ ਔਰ ਬਜੌਤ ਜਿਹੜੀ ਆ ਉਹ ਵੇਲੇ ਸਿਰ ਕੀਤੀ ਜਾਂਦੀ ਸੀ। ਤੇ ਜੇ ਤੁਸੀਂ ਪੋਜ ਬੀਜੋਗੇ ਤੇ ਫਿਰ ਤੁਸੀਂ ਵੱਢਣਾ ਉੱਥੋਂ ਕੀ ਹੈ, ਪੈਲੀਆਂ ਫਿਰ ਹੱਥਾਂ ਨਾਲ ਹੀ ਤੁਹਾਨੂੰ ਛੋਟੀ ਛੋਟੀ ਬਾਚੜ ਹੋਣੀ ਹੈ, ਫਿਰ ਹੱਥਾਂ ਨਾਲ ਹੀ ਤੁਹਾਨੂੰ ਉਹ ਖੋਣੀ ਪੈਣੀ ਹੈ ਔਰ ਕੁਝ ਵੀ ਨਹੀਂ ਹੋਣਾ। ਝਾੜ ਹੀ ਕੋਈ ਨਹੀਂ ਹੋਣਾ, ਫਸਲ ਦਾਣੇ ਹੀ ਕੋਈ ਨਹੀਂ ਉਗਣੇ। ਮਤਲਬ ਇਹ ਵੇਖੋ ਨਾ, ਪੋਹ ਦੀ ਜਿਹੜੀ ਬਜੌਤ ਹੈ ਉਹਨੇ ਉਗਣਾ ਹੀ ਬੜਾ ਥੋੜਾ ਹਾਂਜੀ, ਕਿਉਂਕਿ ਉਦੋਂ ਤੇ ਬੜੀ ਠੰਡ ਹੁੰਦੀ ਏ ਤੇ ਇਹਨੂੰ ਉਗਣ ਵਾਸਤੇ ਜ਼ਮੀਨ 'ਚ ਗਰਮੈਸ਼ ਦੀ ਵੀ ਜ਼ਰੂਰਤ ਹੁੰਦੀ ਹੈ, ਉਹ ਮੁੱਕ ਗਈ ਹੁੰਦੀ ਹੈ। ਤੇ ਪੋਜ ਤੇ ਬਹੁਤ ਜ਼ਿਆਦਾ ਠੰਡ ਹੁੰਦੀ, ਉਹਦੇ ਦਾਣੇ ਉਗਣੇ ਵੀ ਘੱਟ ਨੇ। ਜਦੋਂ ਉਗਣੇ ਘੱਟ ਨੇ ਉਦੋਂ ਵੇਲਾ ਘੱਟ ਹੈ ਉਹਦੇ ਪੱਕਣ ਦਾ, ਉਹਨੇ ਫਿਰ ਬਾਚੜ ਹੀ ਹੋਣਾ। ਔਰ ਉਹ ਫਿਰ ਇਹ ਹੀ ਆ ਵੀ ਜੇ ਤੁਸੀਂ ਪੋਜ ਕਣਕ ਬੀਜੀਏ ਉਹਨੂੰ ਫਿਰ ਹੱਥਾਂ ਨਾਲ ਖੋਲੋ, ਵੱਢਣ ਦੀ ਲੋੜ ਹੀ ਕੋਈ ਨਹੀਂ। ਵਾਹ ਵਾਹ। ਲੋ ਜੀ ਬਾਜਵਾ ਸਾਹਿਬ, ਸਾਡੇ ਇੱਕ ਬੜੇ ਹੀ ਪਿਆਰੇ ਦਰਸ਼ਕ ਨੇ, ਜ਼ਿਲ੍ਹਾ ਉਕਾੜਾ, ਤਹਿਸੀਲ ਦਿਬਾਲਪੁਰ ਤੋਂ ਉਹਨਾਂ ਦਾ ਤਾਲੁਕ ਹੈ, ਗੁਲਾਮ ਮੁਸਤਫਾ ਖਾਨ, ਪੱਕੇ ਸਾਡੇ ਮੇਲਾ ਟੀਵੀ ਦੇ ਉਹ ਜਨਾਬ ਵਿਊਅਰ ਵੀ ਨੇ, ਸਾਡੇ ਨਾਲ ਜੁੜੇ ਵੀ ਹੋਏ ਨੇ। ਉਹਨਾਂ ਇੱਕ ਅਖਾਨ ਭਿਜਵਾਇਆ ਭਈ ਸੁੱਤਿਆਂ ਦੇ ਕੱਟੇ ਤੇ ਜਾਗਦਿਆਂ ਦੀਆਂ ਕੱਟੀਆਂ। ਇਸ ਅਖਾਨ ਦਾ ਤਰਜਮਾ ਅਸੀਂ ਅੱਗੇ ਆਪਣੇ ਇੱਕ ਵਲੌਗ ਵਿੱਚ ਬਿਆਨ ਕਰ ਚੁੱਕੇ ਹੋਏ ਹਾਂ। ਇਹਦੇ ਨਾਲ ਹੀ ਲੱਗਾ ਖਾਂਦਾ ਇੱਕ ਹੋਰ ਅਖਾਨ ਹੈ ਭਈ ਅੱਖ ਲੱਗੀ ਤੇ ਮਾਲ ਬਗਾਨਾ। ਜੀ ਜੀ, ਇਹਦਾ ਤਰਜਮਾ ਤੁਸੀਂ ਬਰਾਹ ਕਰਮ ਕਰ ਦਿਓ। ਇਹਦੇ 'ਚ ਇਹ ਦੱਸਿਆ ਗਿਆ ਜੀ ਕਿ ਜਿਹੜਾ ਵੀ ਤੁਸੀਂ ਤੁਹਾਡਾ ਸਮਾਨ ਹੈ ਤੁਹਾਡੇ ਕੋਲ ਜਾਂ ਮਾਲ ਹੈ, ਉਹਦੇ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਉਹਦੀ ਰਾਖੀ ਵੀ ਕਰੋ। ਹਾਂਜੀ, ਆਪਣਾ ਭਾਵੇਂ ਡੰਗਰ ਮਾਲ ਡੰਗਰ ਹੈ ਉਹਦੇ ਕੋਲ ਵੀ ਤੁਸੀਂ ਮਤਲਬ ਹੈ ਕਿ ਅਗਰ ਸੌਣਾ ਵੀ ਹੈ ਜਾਂ ਤੇ ਮਤਲਬ ਇਸ ਤਰ੍ਹਾਂ ਸੌਣਾ ਵੀ ਜਿਹੜਾ ਪੂਰੀ ਸੁਰਤ ਨਾਲ, ਤਾਂ ਕਿ ਵੇਖੋ ਨਾ ਜੀ ਚੋਰੀ ਚਕਾਰੀ ਜਿਹੜੀ ਹੈ ਹੁੰਦੀ ਰਹਿੰਦੀ ਹੈ। ਅਗਰ ਤੁਹਾਡੀ ਅੱਖ ਲੱਗ ਗਈ ਹੈ, ਤੁਸੀਂ ਕਿਤੇ ਸੌਂ ਗਏ ਗੂੜੀ ਨੀਂਦਰੇ, ਕੋਈ ਮਾਲ ਖੋਲ ਕੇ ਲੈ ਗਿਆ, ਇਸ ਤਰ੍ਹਾਂ ਹੀ ਜ਼ਿੰਦਗੀ ਜਿਹੜੀ ਹੈ ਇਹਦੇ ਵਿੱਚ ਤੁਹਾਡੀ ਦੁਕਾਨਦਾਰੀ ਹੈ, ਦੁਕਾਨ 'ਚ ਬੈਠੇ ਤੁਸੀਂ ਸੌਂ ਗਏ ਹੋ, ਹਾਂਜੀ, ਕਿਤੇ ਦੁਪਹਿਰ ਦੀ ਵਿੱਚ ਲੱਗ ਗਏ ਤੇ ਤੁਹਾਡੀ ਕੋਈ ਸ਼ਾਇਦ ਚੁੱਕ ਕੇ ਲੈ ਗਿਆ ਤੇ ਤੁਸੀਂ ਕਿਹਨੂੰ ਪੁੱਛਦੇ ਫਿਰੋਗੇ ਹਾਂਜੀ ਭਈ ਕਿਹੜਾ ਮੇਰਾ ਲੈ ਗਿਆ ਸਮਾਨ ਚੁੱਕ ਕੇ? ਕਿਉਂਕਿ ਹਰ ਬੰਦੇ ਨੂੰ ਤੇ ਆਪਣੀ ਆਪਣੀ ਪਈ ਹੁੰਦੀ ਹੈ, ਕੋਈ ਜ਼ਰੂਰੀ ਤੇ ਨਹੀਂ ਨਾ ਉਹਨੂੰ ਕੋਈ ਵਹਿੰਦਾ ਹੋਵੇ ਚੋਰ ਨੂੰ ਖੜਨ ਵਾਲੇ। ਤੇ ਇਸ ਅਖਾਨ 'ਚ ਮੱਤ ਦਿੱਤੀ ਗਈ ਹੈ ਕਿ ਮਤਲਬ ਇਹ ਆਪਣੇ ਸਮਾਨ ਦੀ, ਆਪਣੇ ਘਰ ਦੀ ਆਪ ਰਾਖੀ ਕਰਨੀ ਚਾਹੀਦੀ ਹੈ। ਤੇ ਭਾਵੇਂ ਉਹ ਸਮਾਨ ਭਾਵੇਂ ਉਹ ਘਰ ਹੋਵੇ ਜਾਂ ਬਾਹਰ ਡੇਰਾ ਡੰਡਾ ਹੋਵੇ ਜਾਂ ਉਹ ਦੁਕਾਨਦਾਰੀ ਹੋਵੇ ਜਾਂ ਬਾਹਰ ਕੋਈ ਸਮਾਨ ਪਿਆ ਹੋਵੇ ਜਾਂ ਕੋਈ ਤੁਹਾਡੀ ਕੋਈ ਕੀਮਤੀ ਸ਼ੈ ਪਈ ਹੋਏ, ਉਹਦੀ ਰਾਖੀ ਤੁਹਾਨੂੰ ਆਪ ਕਰਨੀ ਚਾਹੀਦੀ ਹੈ। ਔਰ ਅਗਰ ਤੁਸੀਂ ਉਹਦੇ ਵੱਲੋਂ ਵੇਸਰੇ ਹੋ ਜਾਓਗੇ, ਬੇਪਰਵਾਹ ਹੋ ਜਾਓਗੇ, ਤੇ ਫਿਰ ਸਮਝੋ ਕਿ ਮਾਲ ਜਿਹੜਾ ਨਾ ਤੁਸੀਂ ਬਾਹਰ ਕੋ ਵਾਗੀ ਚਰਾਉਂਦੇ ਹੋ ਪੈ ਹਾਂਜੀ, ਤੇ ਪਰਵਾਹ ਨਹੀਂ ਕਰਦੇ, ਉੱਥੇ ਕਿਤੇ ਸੌਂ ਰਹਿੰਦੇ ਹੋ ਕਿਕਰੀ ਥੱਲੇ, ਤੇ ਜ਼ਾਹਰ ਭੇਡਾਂ ਨੂੰ ਕੋਈ ਬਘਿਆੜ ਪੈ ਜਾਏਗਾ, ਕੋਈ ਲੈ ਜਾਏਗਾ, ਜਾਂ ਉਂਝ ਕਿਤੇ ਕੋਈ ਭੇਡ ਫੜ ਕੇ ਲੈ ਜੇ ਤੇ ਤੁਹਾਨੂੰ ਕਾਹਦਾ ਪਤਾ ਹੈ? ਫਿਰ ਜੋ ਤੁਸੀਂ ਤਫਤੀਸ਼ਾਂ ਕਰਦੇ ਫਿਰੋਗੇ। ਤੇ ਇਹਦੇ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਆਪਣੇ ਸਮਾਨ ਦੀ, ਆਪਣੇ ਮਾਲ ਦੀ ਰਾਖੀ ਜਾਗਦੀਆਂ ਅੱਖਾਂ ਨਾਲ ਕਰਦੇ ਰਹੋ ਤਾਂ ਕਿ ਤੁਹਾਨੂੰ ਨੁਕਸਾਨ ਨਾ ਹੋਏ। ਸਾਹਿਬੋ, ਅੱਖ ਲੱਗੀ ਤੇ ਮਾਲ ਬਗਾਨਾ, ਯਾਨੀ ਆਪਣੀ ਮਿਲਕ ਇਮਲਾਕ, ਆਪਣਾ ਸਮਾਨ ਜਿਹੜਾ ਤੁਹਾਡੀ ਜਿਹੜੀ ਮਲਕੀਤੀ ਚੀਜ਼ਾਂ ਨੇ, ਚੌਕਸ ਹੋ ਕੇ ਉਹਨਾਂ ਦੀ ਰਾਖੀ ਕਰੋਗੇ
ਤੇ ਫੇਰ ਹੀ ਉਹ ਤੁਹਾਡਾ ਮਾਲ ਹੈ। ਜੇ ਵੇਸਰੇ ਹੋ ਜਾਓਗੇ ਜਾਂ ਤੁਹਾਡੀ ਅੱਖ ਲੱਗ ਜਾਏਗੀ ਜਾਂ ਗਾਫਲ ਹੋ ਜਾਓਗੇ ਤੇ ਫਿਰ ਉਹਦੇ ਚੋਰੀ ਹੋਣ ਦਾ ਖਦਸ਼ਾ ਹੈ, ਉਹਨੂੰ ਕੋਈ ਚੁੱਕ ਕੇ ਲਿਜਾ ਸਕਦਾ ਹੈ। ਬਾਜਵਾ ਸਾਹਿਬ ਭਾਈ ਭੁਪਿੰਦਰ ਸਿੰਘ ਜੰਮੂ ਇੰਡੀਆ ਤੋਂ ਜਨਾਬ, ਉਹਨਾਂ ਨੇ ਸਾਨੂੰ ਇੱਕ ਅਖਾਣ ਭਿਜਵਾਇਆ ਜੀ ਜੀ, ਨੌ ਕੋ ਦਰਿਆ ਤੇ ਸੁਥਨ ਮੋਢੇ ਤੇ। ਹਾਂਜੀ, ਇਹ ਉਹਨਾਂ ਲੋਕਾਂ ਦੇ ਵਾਸਤੇ ਅਖਾਣ ਬੋਲਿਆ ਜਾਂਦਾ ਜਿਹੜੇ ਵਕਤ ਤੋਂ ਪਹਿਲਾਂ ਹੀ ਯਾਨੀ ਬੇਮਕਸਦ ਹੀ ਤਿਆਰੀ ਕਰਨ ਲੱਗ ਪੈਂਦੇ ਨੇ। ਕੰਮ ਹਾਲੀ ਬੜੀ ਦੂਰ ਹੁੰਦਾ ਹੈ, ਮਤਲਬ ਮੁੰਡੇ ਦਾ ਵਿਆਹ ਕਰਨਾ ਹੁੰਦਾ ਹੈ, ਹਾਲੀ ਸਾਲ ਨੂੰ ਕਿਤੇ ਕਰਨਾ ਹੁੰਦਾ ਹੈ। ਹਾਂਜੀ, ਉਹਦੀ ਮੰਗਣੀ ਕੀਤੀ ਏ, ਪਹਿਲਾਂ ਹੀ ਪਿਆ ਜਨਾਬ ਮੱਤਾਂ ਦੇਣੀਆਂ, ਜੰਝ ਇੰਨੀ ਜਾਏਗੀ, ਆਹ ਹੋਏਗਾ ਉਹ ਹੋਏਗਾ, ਨੂੰਹ ਨੂੰ ਇੱਥੇ ਬਾਵਾਂਗੇ। ਭਈ ਜਦੋਂ ਵਿਆਹ ਹੋ ਜਾਏਗਾ ਹਾਂਜੀ ਉਦੋਂ ਤੁਸੀਂ ਕਰ ਲਿਓ। ਇਹਦੀ ਮਿਸਾਲ ਇੰਝ ਹੀ ਹੈ ਵੀ ਇੱਕ ਬੰਦੇ ਨੇ ਜਾਣਾ ਹੈ ਕਿਤੇ ਸਫ਼ਰ ਦੇ ਉੱਤੇ ਜੀ, ਤੇ ਉਹ ਦਰਿਆ ਦੇ ਨਵਾਂ ਕੋਹਾਂ ਤੇ ਹਾਲੀ ਹਾਂਜੀ, ਲੇਕਿਨ ਉਹਨੇ ਪਹਿਲਾਂ ਹੀ ਸ਼ਲਵਾਰ ਜਾਂ ਸੁੱਥਣ ਲਾ ਕੇ ਮੋਢੇ ਤੇ ਧਰ ਲਈਏ ਵੀ ਮੈਂ ਦਰਿਆ ਟੱਪਣਾ ਹੈ, ਤੇ ਉਹ ਜਨਾਬ ਲੋਕਾਂ ਦੇ ਵਿੱਚੋਂ ਨੰਗੀਆਂ ਲੱਤਾਂ ਨਾਲ ਟੁਰਿਆ ਜਾਏਗਾ ਤੇ ਲੋਕ ਉਹਨੂੰ ਆਖਣਗੇ ਬੜਾ ਬੇਵਕੂਫ ਦਾ ਪੁੱਤਰ ਹੈ। ਹਾਂਜੀ, ਵੀ ਦਰਿਆ ਦੇ ਕੋਲ ਹੈ ਨਹੀਂ, ਦਰਿਆ ਦੇ ਵਿੱਚ ਤੇ ਤੂੰ ਚਲੋ ਸ਼ਲਵਾਰ ਲਾ ਕੇ ਵੜ ਜਾ। ਹਾਂਜੀ, ਲੇਕਿਨ ਪਹਿਲਾਂ ਹੀ ਨੌ ਕੋ ਤੇ ਤੁੱਤੇ ਦੂਰੋਂ ਹੀ ਤੂੰ ਲਾ ਕੇ ਤੇ ਕੱਪੜੇ ਤਿਆਰੀ ਕਰ ਲਈਏ ਤੇ ਲੋਕ ਤੈਨੂੰ ਮੂਰਖ ਆਖਣਗੇ। ਹਾਂਜੀ, ਉਹਨਾਂ ਲੋਕਾਂ ਦੇ ਬਾਰੇ ਜਿਹੜੇ ਮਤਲਬ ਇਹ ਬੇਮਕਸਦ ਹੀ ਜਿਹੜਾ ਕੰਮ ਹਾਲੀ ਕਿਤੇ ਮਤਲਬ ਇਹ ਵੇਲਾ ਆਇਆ ਵੀ ਨਹੀਂ ਹੁੰਦਾ ਤੇ ਉਦੋਂ ਪਹਿਲਾਂ ਹੀ ਪਈਆਂ ਉਹਦੀਆਂ ਮਨਸੂਬਾ ਬੰਦੀਆਂ ਤੇ ਪਲਾਨਗਾਂ ਕਰਦੇ, ਜਿਵੇਂ ਆਖਦੇ ਨੇ ਵੀ ਪਿੰਡ ਪਿਆ ਨਹੀਂ ਆ ਤੇ ਚੱਕੇ ਗੇਤਰੇ ਹੀ। ਹਾਂਜੀ, ਕਿ ਪਿੰਡ ਪਿਆ ਨਹੀਂ ਤੇ ਚੱਕੇ ਗੇਤਰੇ, ਪਹਿਲਾਂ ਹੀ ਲੁੱਟਣ ਵਾਲੇ ਆ ਗਏ, ਹਾਲੀ ਤੇ ਪਿੰਡ ਹੀ ਨਹੀਂ ਬਣਿਆ, ਵਸਿਆ ਹੀ ਨਹੀਂ। ਸਗਵੀਂ ਇਹੀ ਮਿਸਾਲ ਹੈ ਵੀ ਕਿੱਡੀ ਦੂਰ ਜਾ ਕੇ ਕਿਤੇ ਉਹ ਦਰਿਆ ਹੈ ਤੇ ਤੂੰ ਪਹਿਲਾਂ ਹੀ ਮਤਲਬ ਹੈ ਕਿ ਸ਼ਲਵਾਰ ਲਾ ਕੇ ਮੋਢੇ ਤੇ ਧਰ ਲਈ ਹੈ ਤੇ ਲੋਕ ਨੰਗੀਆਂ ਲੱਤਾਂ ਨਾਲ ਟੁਰੇ ਜਾਂਦੇ ਨੂੰ ਮਤਲਬ ਬੁਰਾ ਭਲਾ ਤੇ ਮੂਰਖ ਤੇ ਬੇਵਕੂਫ ਪਾਗਲ ਆਖਣਗੇ। ਹਾਂਜੀ, ਹੈ ਲਓ ਜੀ ਪਿਆਰਿਓ, ਨੌ ਕੋ ਦਰਿਆ ਤੇ ਸੁਥਨ ਮੋਢੇ ਤੇ, ਇਹਦਾ ਤਰਜਮਾ ਇਹ ਵੇ ਕਿ ਹਾਲੀ ਦਰਿਆ 13-14 ਮੀਲ ਦੂਰ ਹੈ, ਕਿਉਂਕਿ ਇੱਕ ਕੋਹ ਬਾਰੇ ਸਿਆਣੇ ਦੱਸਦੇ ਸਨ ਕਿ ਉਹ 1.5 ਮੀਲ ਦਾ ਹੁੰਦਾ ਹੈ, 1.5 ਪੌਣੇ 2 ਮੀਲ ਦਾ। ਹੁਣ ਤੁਸੀਂ ਵੇਖੋ ਕਿ ਹਾਲੀ ਦਰਿਆ ਇੱਥੋਂ ਕਮ ਅਜ਼ ਕਮ 13-14 ਮੀਲ ਹੋਵੇ ਤੇ ਮੈਂ ਇੱਥੇ ਹੀ ਲਾ ਕੇ ਕੱਪੜੇ ਆਪਣੇ ਮੋਢੇ ਤੇ ਧਰ ਲਾਂ ਵੀ ਮੈਂ ਦਰਿਆ ਤਰ ਕੇ ਪਾਰ ਲੰਘਣਾ ਤੇ ਮੇਰੇ ਕਿਤੇ ਕੱਪੜੇ ਨਾ ਭਿੱਜ ਜਾਣ। ਯਾਨੀ ਦੂਸਰਾ ਅਖਾਣ ਬਾਬਾ ਜੀ ਨੇ ਦੱਸਿਆ ਵੀ ਪਿੰਡ ਪਿਆ ਨਹੀਂ ਤੇ ਚੱਕੇ ਗੇਤਰੇ, ਯਾਨੀ ਹਾਲੀ ਪਲੈਨਿੰਗ ਹੋਣ ਡਈ ਹੈ, ਮਨਸੂਬਾ ਬੰਦੀ ਵੀ ਹੁੰਦੀ ਹੈ ਵੀ ਇਸ ਜਗ੍ਹਾ ਦੇ ਉੱਤੇ ਪਿੰਡ ਵਸਾਵਾਂਗੇ। ਪਿੰਡ ਕੋਈ ਨਹੀਂ ਵਸਿਆ, ਤਾਮੀਰਾਤ ਹਾਲੀ ਹੋਈਆਂ ਨਹੀਂ, ਕੋਈ ਕੁੱਲੇ ਝੁੱਗੇ ਲੋਕਾਂ ਬਣਾਏ ਨਹੀਂ ਤੇ ਚੱਕੇ ਪਹਿਲੇ ਹੀ ਆ ਕੇ ਉੱਥੇ ਬਹਿ ਜਾਣ ਵੀ ਇੱਥੇ ਪਿੰਡ ਵਸਣਾ ਕਦੀ ਤੇ ਅਸਾਂ ਉਹਨੂੰ ਲੁੱਟਣਾ ਤੇ ਫਿਰ ਉਹਨਾਂ ਭੁੱਖਿਆਂ ਹੀ ਮਰਨਾ ਨਾ। ਯਾਨੀ ਖਾਬੋ ਖਿਆਲ ਦੀ ਦੁਨੀਆ ਦੇ ਵਿੱਚ ਰਹਿਣ ਵਾਲਾ, ਖਿਆਲੀ ਪੁਲਾ ਪਕਾਉਣ ਵਾਲਾ ਜਿਹੜਾ ਬੰਦਾ ਉਹ ਸਾਰੀ ਜ਼ਿੰਦਗੀ ਨਾਕਾਮ ਹੀ ਰਹਿੰਦਾ। ਇਹ ਗੱਲ ਤੇ ਇਹ ਮੱਤ ਇਸ ਅਖਾਣ ਦੇ ਵਿੱਚ ਦਿੱਤੀ ਗਈ ਹੋਈ ਏ ਵੀ ਹਰ ਕੰਮ ਨੂੰ ਵੇਲੇ ਸਿਰ ਕਰਨਾ ਚਾਹੀਦਾ। ਜਿਸ ਵੇਲੇ ਉਹਦਾ ਮੌਕਾ ਕਰੀਬ ਆਏ, ਉਹਦਾ ਵਕਤ ਆਏ ਤੇ ਫਿਰ ਉਸ ਕੰਮ ਦੇ ਵਾਸਤੇ ਤਿਆਰੀ ਕਰਨੀ ਚਾਹੀਦੀ ਹੈ। ਅੱਗੋਂ ਹੀ ਸਾਰੇ ਕੰਮ ਕਾਜ ਛੱਡ ਕੇ ਬਹਿ ਜਾਣਾ ਇਹ ਬੇਵਕੂਫਾਂ ਦਾ ਕੰਮ ਹੁੰਦਾ। ਲਓ ਜੀ ਸਾਹਿਬੋ, ਇਹਦੇ ਨਾਲ ਹੀ ਸਾਡੇ ਅੱਜ ਦੇ ਵਿਲਾਗ ਦਾ ਸਮਾਂ ਬੀਤ ਗਿਆ ਹੈ। ਹੁਣ ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ